ਰਹੀਮੇ ਨੂੰ ਆਪਣੇ ਸਿਰ ਦੇ ਵਾਲਾਂ ਦਾ ਚੇਤਾ ਆ ਗਿਆ। ਮੈਂ ਉਹਦਾ ਜੰਮਿਆ ਜਾਇਆ, ਮੇਰੇ ਵੀ ਤੇ ਸਿਰ ਤੇ ਕਾਲਾ ਲੱਭਿਆ ਨਹੀਂ ਲੱਭਦਾ। ਘਟੋ ਘੱਟ 60 ਦੇ ਨੇੜੇ ਤੇ ਮੈਂ ਵੀ ਅੱਪੜ ਗਿਆ ਹੋਇਆ। ਉਹ ਵੱਖਰੀ ਗੱਲ ਏ, ਅੰਮਾ ਲਈ ਮੈਂ ਅਜੇ ਵੀ ਕਾਕਾ ਹਾਂ। ਪੰਜਾਬੀ ਕਹਾਣੀ ਪਈਆ, ਲਿਖਾਰੀ ਮਕਸੂਦ ਸਾਕਬ, ਆਵਾਜ਼ ਅਜਮਲ ਸਿਕੰਦਰੀ। ਰਹੀਮੇ ਟਾਂਗੇ ਵਾਲੇ ਨੇ ਇੱਕ ਇੱਕ ਕਰਕੇ ਸ਼ਹਿਰ ਦੇ ਸਾਰੇ ਡਾਕਟਰਾਂ ਦੇ ਬੂਹੇ ਖੜਕਾ ਵੇਖੇ, ਪਰ ਐਸ ਫਾਂਡੇ ਤੇ ਪਾਲੇ ਮਾਰੀ ਰਾਤ ਵਿੱਚ ਕੋਈ ਵੀ ਉਹਦੇ ਨਾਲ ਜਾ ਕੇ ਉਹਦੀ ਮਰਦੀ ਹੋਈ ਮਾਂ ਨੂੰ ਵੇਖਣ ਲਈ ਨਾ ਮੰਨਿਆ। ਹੁਣ ਉਹ ਬਿਆਸ ਹੋਇਆ ਪਿਛਾ ਮੁੜਿਆ ਜਾਂਦਾ ਸੀ। ਉਹ ਟਾਂਗੇ ਦੇ ਅਗਲੇ ਪਾਸੇ ਗੱਦੀ ਉੱਤੇ ਚੌਂਕੜੀ ਮਾਰ ਕੇ ਬੈਠਾ ਹੋਇਆ ਸੀ। ਉਹਦੇ ਸਾਰੇ ਕੱਪੜੇ ਮੀਂਹ ਨਾਲ ਭਿੱਜ ਗਏ ਹੋਏ ਸਨ ਤੇ ਉਹਦਾ ਸਾਰਾ ਪਿੰਡਾ ਪਾਲੇ ਨਾਲ ਇੰਜ ਠਰਿਆ ਹੋਇਆ ਸੀ ਕਿ ਉਹਦੇ ਕੋਲੋਂ ਘੋੜੇ ਦੀਆਂ ਵਾਗਾਂ ਫੜਨੀਆਂ ਔਖੀਆਂ ਹੋ ਗਈਆਂ ਹੋਈਆਂ ਸਨ। ਵਾਗਾਂ ਨੂੰ ਉਸ ਆਪਣੀ ਝੋਲੀ ਵਿੱਚ ਐਵੇਂ ਮਾੜਾ ਜਿਹਾ ਆਸਰਾ ਹੀ ਦਿੱਤਾ ਹੋਇਆ ਸੀ। ਘੋੜਾ ਆਪਣੀ ਬਾਣ ਸਿਰ ਨੱਸਿਆ ਜਾਂਦਾ ਸੀ। ਹੌਲੀ ਹੌਲੀ ਕੋਈ ਆਵਾਜ਼ ਕੱਢਿਓ ਬਿਨਾਂ ਸਿਰ ਨਿਵਾ ਕੇ ਜਾਪਦਾ ਸੀ, ਜਿਵੇਂ ਉਹਨੂੰ ਵੀ ਮਾਲੂਮ ਹੋ ਗਿਆ ਸੀ ਕਿ ਸ਼ਹਿਰ ਦਾ ਕੋਈ ਡਾਕਟਰ ਬੇਬੇ ਨੂੰ ਵੇਖਣ ਜਾਣ ਲਈ ਨਹੀਂ ਮੰਨਿਆ। ਸੜਕ ਉੱਤੇ ਪਾਣੀ ਹੜ੍ਹ ਵਾਂਗੂ ਚੜ੍ਹਿਆ ਖਲੋਤਾ ਸੀ। ਅਸਮਾਨਾਂ ਉੱਤੇ ਬੱਦਲਾਂ ਘਣੀ ਰਾਤ ਗੱਤੀ ਹੋਈ ਸੀ। ਮੀਂਹ ਦੇ ਮੋਟੇ ਮੋਟੇ ਕਣੇ ਇੱਕ ਦੂਜੇ ਨਾਲ ਅੰਗ ਛੁਹਾਉਂਦੇ ਕਿਰੇ ਹੀ ਆਉਂਦੇ ਸਨ ਤੇ ਜਦੋਂ ਸਾਹਮਣਿਓਂ ਪੈਂਦੀ ਹਵਾ ਰੋਹ ਵਿੱਚ ਆ ਕੇ ਜ਼ੋਰ ਫੜਦੀ, ਇਹ ਕਣੇ ਛਾਂਟਿਆਂ ਵਾਂਗੂ ਰਹੀਮੇ ਦੇ ਮੂੰਹ ਉੱਤੇ ਵੱਜਦੇ ਤੇ ਕੁਝ ਚਿਰ ਲਈ ਉਹਨੂੰ ਹਰ ਸ਼ੈ ਦਿਸਣੋਂ ਖਲੋ ਜਾਂਦੀ ਤੇ ਉਹਦਾ ਸਰੀਰ ਕੰਬਣ ਲੱਗ ਪੈਂਦਾ। ਫੇਰ ਹੌਲੀ ਹੌਲੀ ਜਾ ਕੇ ਕਿਧਰੇ ਉਹਨੂੰ ਆਪਣੇ ਮੁਸ਼ਕੀ ਘੋੜੇ ਦੀ ਕੰਡ ਵਿਖਾਈ ਦਿੰਦੀ ਤੇ ਉਹਦੇ ਉੱਤੇ ਕਿਰਦੀਆਂ ਠੰਡੇ ਸੀਤ ਪਾਣੀ ਦੀਆਂ ਲੀਕਾਂ ਤੇ ਘੋੜੇ ਦੀਆਂ ਕਨੂਤੀਆਂ ਤੋਂ ਅੱਗੇ ਪਾਣੀ ਵਿੱਚ ਡੁੱਬੀ ਸੜਕ ਦੇ ਆਸੇ-ਪਾਸੇ ਉੱਚੇ ਉੱਚੇ ਮਕਾਨ ਹਨੇਰੇ ਤੇ ਮੀਂਹ ਵਿੱਚ ਡੁੱਬੇ ਹੋਏ ਸਨ। ਕਿਸੇ ਬਾਰੀ ਜਾਂ ਜੀਤ ਵਿੱਚੋਂ ਚਾਨਣ ਦੀ ਇੱਕ ਮਾੜੀ ਜਿਹੀ ਲੀਕ ਵੀ ਰਿਸਦੀ ਹੋਈ ਵਿਖਾਈ ਨਹੀਂ ਸੀ ਦਿੰਦੀ। ਰਹੀਮੇ ਨੂੰ ਲੱਗਾ ਉਹਦੀਆਂ ਦੋਵੇਂ ਅੱਖਾਂ ਸੁੱਜ ਗਈਆਂ ਹੋਣ। ਉਹਨਾਂ ਨੂੰ ਖੋਲ੍ਹ ਕੇ ਵੇਖੀ ਜਾਣ ਉਹਨੂੰ ਢੇਰ ਔਖਾ ਜਾਪਣ ਲੱਗ ਪਿਆ। ਉਸ ਉਹਨਾਂ ਨੂੰ ਖੁੱਲ੍ਹਿਆਂ ਰੱਖਣ ਲਈ ਆਪਣੀ ਵਾਹ ਲਾਉਂਦਿਆਂ ਸੋਚਿਆ, ਅੰਮਾ ਦਾ ਪਤਾ ਨਹੀਂ ਕੀ ਹਾਲ ਏ, ਉਹਨੂੰ ਹੋਸ਼ ਤੇ ਆ ਗਿਆ ਹੋਣਾ ਏ, ਕਿਹੜੇ ਵੇਲੇ ਦੀ ਬੇਹੋਸ਼ ਪਈ ਏ, ਉਮਰ ਵੀ ਤੇ ਬੜੀ ਹੋ ਗਈ ਹੋਈ ਸੂ। ਰਹੀਮੇ ਨੂੰ ਆਪਣੇ ਸਿਰ ਦੇ ਵਾਲਾਂ ਦਾ ਚੇਤਾ ਆ ਗਿਆ। ਮੈਂ ਉਹਦਾ ਜੰਮਿਆ ਜਾਇਆ, ਮੇਰੇ ਵੀ ਤੇ ਸਿਰ ਤੇ ਕਾਲਾ ਲੱਭਿਆ ਨਹੀਂ ਲੱਭਦਾ। ਘਟੋ ਘੱਟ 60 ਦੇ ਨੇੜੇ ਤੇ ਮੈਂ ਵੀ ਅੱਪੜ ਗਿਆ ਹੋਇਆ। ਉਹ ਵੱਖਰੀ ਗੱਲ ਏ, ਅੰਮਾ ਲਈ ਮੈਂ ਅਜੇ ਵੀ ਕਾਕਾ ਹਾਂ। ਕਾਕਾ ਹੀ ਹਾਂ ਕਿ ਜਿਹੜੇ ਉਹ ਅਜੇ ਤੀਕਰ ਮੇਰੇ ਸਗਨ ਵੇਖਣਾ ਚਾਹੁੰਦੀ ਏ। ਉਹਨੂੰ ਆਪਣੇ ਗਵਾਂਢੀ ਚਾਚੇ ਰੁਲੀਏ ਦੀ ਨੂੰਹ ਦਾ ਚੇਤਾ ਆ ਗਿਆ। ਉਸ ਇੱਕ ਵਾਰੀ ਉਹਨੂੰ ਅੰਮਾ ਦੇ ਸਾਹਮਣੇ ਬਾਬਾ ਰਹੀਮਾ ਆ ਕੇ ਸੱਦਿਆ ਸੀ ਤੇ ਅੰਮਾ ਉਹਨੂੰ ਇੰਜ ਜਿਹੀ ਲੈ ਕੇ ਪਈ ਸੀ ਕਿ ਘੋੜੇ ਨੂੰ ਕੂਚੀ ਦਿੰਦਿਆਂ ਉਹਨੂੰ ਆਪਣੇ ਹੱਥ ਦਾ ਵੀ ਖਿਆਲ ਨਹੀਂ ਸੀ ਰਿਹਾ ਤੇ ਘੋੜੇ ਨੇ ਉਹਦੇ ਹੱਥ ਤੇ ਚੱਕ ਵੱਢ ਲਿਆ ਸੀ। ਖਬਰਦਾਰ ਨਹੀਂ ਕੁੜੀਏ, ਜੇ ਮੇਰੇ ਕਾਕੇ ਨੂੰ ਤੂੰ ਬਾਬਾ ਆਖਿਆ ਤੇ ਕਿੰਨੀ ਕੁ ਉਮਰ ਏ ਉਹਦੀ? ਅਜੇ ਤੇ ਮੈਂ ਉਹਨੂੰ ਗਾਨਾ ਬਣਨਾ ਏ, ਸਿਹਰੇ ਲਾਣੇ ਨੇ, ਤੇ ਤੂੰ ਲੱਗੀ ਹੋਈ ਏ ਬਾਬਾ ਆਖਣ। ਫੇਰ ਨਾ ਆਖੀ, ਨਹੀਂ ਤੇ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਰੁਲੀਏ ਦੀ ਨੂੰਹ ਚੁੱਪ ਕਰਕੇ ਮੇਰੇ ਵੱਲ ਵੇਖਦੀ ਰਹੀ ਸੀ। ਮੈਂ ਅੰਮਾ ਨੂੰ ਪਤਾ ਵੀ ਨਹੀਂ ਸੀ ਲੱਗਣ ਦਿੱਤਾ ਤੇ ਹੱਥ ਉੱਤੇ ਪੱਟੀ ਬੰਨ੍ਹ ਲਈ ਸੀ ਤੇ ਦਿਲ ਵਿੱਚ ਸੋਚਿਆ ਸੀ, ਅੰਮਾ ਨੂੰ ਖਬਰੇ ਕਿਉਂ ਇਸ ਗੱਲ ਦਾ ਪੱਕ ਨਹੀਂ ਹੁੰਦਾ ਕਿ ਉਹਦੇ ਪੁੱਤਰ ਦੇ ਸਗਨ ਨਹੀਂ ਹੋ ਸਕਦੇ। ਉਹ ਤੇ ਟਾਂਗੇ ਵਾਲਾ ਏ, ਇੱਕ ਹੀਣਾ ਤੇ ਕੱਖੋਂ ਹੌਲਾ ਟਾਂਗੇ ਵਾਲਾ, ਜਿਹਨੂੰ ਬਿਰਾਦਰੀ ਦੇ ਲੋਕ ਵੇਖ ਕੇ ਮੂੰਹ ਮੋੜ ਲੈਂਦੇ ਨੇ। ਬਿਰਾਦਰੀ ਦੇ ਲੋਕ ਜਿਨ੍ਹਾਂ ਬਾਰੇ ਅੰਮਾ ਆਪ ਦੱਸਦੀ ਹੁੰਦੀ ਸੀ, 47 ਤੋਂ ਪਹਿਲਾਂ ਇਹ ਸਾਰੇ ਕੁਝ ਨਹੀਂ ਸਨ। ਮੈਂ ਆਪ ਵੀ ਤੇ ਇਹਨਾਂ ਸਾਰਿਆਂ ਨੂੰ ਆਪਣੇ ਪਿਓ ਦਾ ਹੁੱਕਾ ਭਵਾਉਂਦਿਆਂ ਵੇਖਿਆ ਹੋਇਆ ਏ, ਪਰ ਇਹ ਤੇ ਹੁਣ ਸਾਰੀਆਂ ਗੱਲਾਂ ਵਹਿਮ ਬਣ ਗਈਆਂ ਹੋਈਆਂ ਨੇ। 47 ਵਿੱਚ ਇਹਨਾਂ ਜੋ ਕੁਝ ਲੁੱਟ ਮਾਰ ਕੀਤੀ, ਉਹਦੀਆਂ ਮੌਜਾਂ ਲੱਗੀਆਂ ਹੋਈਆਂ ਨੇ। ਮੇਰਾ ਪਿਓ ਜਿਉਂਦਾ ਰਹਿੰਦਾ ਤੇ ਖਬਰੇ ਕੁਝ ਹੋਰ ਗੱਲ ਹੁੰਦੀ। ਮੇਰਾ ਪਿਓ ਜਿਹੜਾ 47 ਵਿੱਚ ਹੀ ਮਰ ਗਿਆ ਸੀ, ਕਿਸੇ ਨੇ ਕੁਹਾੜੀ ਮਾਰੀ ਸੀ ਉਹਦੇ ਸਿਰ ਵਿੱਚ। ਜਦੋਂ ਉਹ ਆਪਣੇ ਬੇਲੀ ਆਤਮਾ ਸਿੰਘ ਦੇ ਅੱਗੇ ਖਲੋ ਗਿਆ ਸੀ ਹਿੱਕ ਕੱਢ ਕੇ, ਜਿਸ ਮੇਰੇ ਯਾਰ ਨੂੰ ਮਾਰਨਾ ਏ, ਪਹਿਲਾਂ ਮੇਰੀ ਲਾਸ਼ ਤੋਂ ਲੰਘੇ, ਤੇ ਅਗਲਿਆਂ ਉਹਦੀ ਲਾਸ਼ ਤੋਂ ਲੰਘ ਕੇ ਚਾਚੇ ਆਤਮਾ ਸਿੰਘ ਨੂੰ ਮਾਰਿਆ ਸੀ। ਅੰਮਾ ਦੱਸਦੀ ਹੁੰਦੀ ਏ, ਕਾਕਾ ਤੇਰੇ ਪਿਓ ਦੀ ਤੇ ਆਤਮਾ ਸਿੰਘ ਦੀ ਬੜੀ ਦੋਸਤੀ ਸੀ। ਦੋਵੇਂ ਇੱਕ ਦੂਜੇ ਦੇ ਸਾਹ ਲੈਂਦੇ ਸਨ। ਇਸ ਕਰਕੇ ਦੋਵਾਂ ਨੇ ਛੇਕੜਲੇ ਸਾਹ ਵੀ ਇਕੱਠੇ ਹੀ ਲਏ।
ਮੈਨੂੰ ਆਪ ਵੀ ਤੇ ਚੇਤੇ ਚਾਚਾ ਆਤਮਾ ਸਿੰਘ ਉਹਦੀ ਬੂੰਦੀ ਵਾਲੀ ਪੱਗ ਤੇ ਵੱਡੀ ਸਾਰੀ ਦਾੜੀ ਸੀ ਤੇ ਮੋਟੀਆਂ ਅੱਖਾਂ ਸਨ। ਮੈਨੂੰ ਜਿੱਥੇ ਵੇਖਦਾ ਹੁੰਦਾ ਸੀ ਮਿੱਟੀ ਘੱਟੇ ਦੀ ਚਿੰਤਾ ਤੋਂ ਬਿਨਾਂ ਝੱਟ ਕੁੱਛੜ ਚੁੱਕ ਲੈਂਦਾ ਹੁੰਦਾ ਸੀ। ਮੇਰੀਆਂ ਗੱਲਾਂ ਉੱਤੇ ਅਜੇ ਤੀਕਰ ਉਹਦੀ ਦਾੜੀ ਦੀ ਛੋਹ ਨਹੀਂ ਮਰੀ। ਰਹੀਮੇ ਟਾਂਗੇ ਵਾਲੇ ਦੀਆਂ ਸੁਜੀਆਂ ਅੱਖਾਂ ਵਿੱਚ ਅਥਰੂ ਢਾਲ ਆਏ, ਜਿਨ੍ਹਾਂ ਨੂੰ ਹਵਾ ਨਾਲ ਵੱਜਦਾ ਹੋਇਆ ਪਾਣੀ ਦਾ ਸ਼ਰਲਾਟਾ ਆਪਣੇ ਨਾਲ ਹੀ ਲੈ ਗਿਆ ਤੇ ਉਹ ਗਿੱਲੇ ਖੇਸ ਨਾਲ ਆਪਣਾ ਮੂੰਹ ਪੂਜਣ ਲੱਗ ਪਿਆ। ਅੰਮਾ ਨੂੰ ਜੇ ਅਜੇ ਤੀਕਰ ਹੋਸ਼ ਨਾ ਆਇਆ ਹੋਇਆ ਤੇ ਫੇਰ ਕੀ ਬਣੇਗਾ? ਰਹੀਮੇ ਦਾ ਧਿਆਨ ਫੇਰ ਆਪਣੀ ਮਾਂ ਦੀ ਬਿਮਾਰੀ ਵੱਲ ਟੁਰ ਗਿਆ। ਸ਼ਹਿਰ ਦਾ ਕੋਈ ਡਾਕਟਰ ਵੀ ਤੇ ਨਹੀਂ ਮੰਨਿਆ ਅੰਮਾ ਨੂੰ ਵੇਖਣ ਜਾਣ ਲਈ। ਇਹ ਕਿ ਡਾਕਟਰ ਨਹੀਂ, ਕਿਹੜੀਆਂ ਵੱਡੀਆਂ ਕੋਠੀਆਂ ਨੇ ਇਹਨਾਂ ਦੀਆਂ, ਪਰ ਕੀ ਫਾਇਦਾ ਇਹਨਾਂ ਦੀਆਂ ਕੋਠੀਆਂ ਦਾ ਜੇ ਦਿਲ ਖੁੱਡਿਆਂ ਨਾਲੋਂ ਵੀ ਸੌੜੇ ਨੇ। ਤੇ ਇਹਨਾਂ ਨੂੰ ਤੇ ਸੁਣਦਿਆਂ ਹੀ ਟੁਰ ਪੈਣਾ ਚਾਹੀਦਾ ਸੀ ਮੇਰੇ ਨਾਲ। ਮੀਂਹ ਪੈਂਦਾ ਏ ਤੇ ਫੇਰ ਕੀ ਹੋਇਆ? ਕਿਸੇ ਦੀ ਜਾਨ ਬਚ ਸਕਦੀ ਹੋਵੇ ਤੇ ਬਚਾ ਲੈਣੀ ਚਾਹੀਦੀ ਏ। ਆਪਣੇ ਗਿਲਿਆਂ ਹੋ ਜਾਣ ਦਾ ਭਰਮ ਨਹੀਂ ਕਰਨਾ ਚਾਹੀਦਾ। ਅੰਮਾ ਦੱਸਦੀ ਹੁੰਦੀ ਏ, ਉਦੋਂ ਮੈਂ ਨਿੱਕਾ ਜਿਹਾ ਸਾਂ ਤੇ ਇੱਕ ਵਾਰੀ ਮੈਨੂੰ ਤਾਪ ਚੜ ਗਿਆ, ਇੰਨੇ ਜ਼ੋਰ ਦਾ ਕਿ ਲੱਗਦਾ ਸੀ ਮੇਰੇ ਸਿਰ ਦਾ ਪਟਾਕਾ ਵੱਜ ਜਾਵੇਗਾ। ਇਸੇ ਤਰ੍ਹਾਂ ਦੀ ਰਾਤ ਸੀ, ਹਨੇਰੀ ਪਈ ਚਲਦੀ ਸੀ। ਮੇਰਾ ਪਿਓ ਡਾਕਟਰ ਸ਼ੀਲਾ ਕੋਲ ਗਿਆ ਸੀ, ਬਰਮਾ ਵਾਲੇ ਡਾਕਟਰ ਰਾਜ ਦੀ ਧੀ ਡਾਕਟਰ ਸ਼ੀਲਾ। ਮੇਰੇ ਪਿਓ ਨੇ ਅੱਧੀ ਰਾਤ ਵੇਲੇ ਜਾ ਜਗਾਇਆ ਉਹਨੂੰ। ਉਸ ਨੇ ਨਹੀਂ ਚਿੰਤਾ ਕੀਤੀ ਹਨੇਰੀ ਦੀ ਤੇ ਘੱਟੇ ਦੀ। ਟੁਰ ਪਈ ਟੂਟੀਆਂ ਤੇ ਆਪਣਾ ਬੂਚਾ ਸਾਈਕਲ ਤੇ ਰੱਖ ਕੇ। ਅਜੇ ਮੇਰਾ ਅੱਬਾ ਨਹੀਂ ਸੀ ਪਰਤਿਆ ਕਿ ਉਹ ਸਾਡੇ ਘਰ ਪੜ ਗਈ। ਮੇਰੀ ਕੱਛ ਵਿੱਚ ਥਰਮਾਮੀਟਰ ਲਾ ਕੇ ਉਸ ਮੇਰਾ ਤਾਪ ਮਿਣਿਆ, ਫੇਰ ਬੂਚੇ ਵਿੱਚੋਂ ਸ਼ਰਬਤ ਕੱਢ ਕੇ ਪਿਆਇਆ ਤੇ ਅੰਮਾ ਦੇ ਨਾਲ ਮੇਰੇ ਸਿਰਹਾਣੇ ਬਹਿ ਗਈ। ਉਹਦੇ ਅੰਮਾ ਨਾਲ ਗੱਲਾਂ ਕਰਦਿਆਂ ਹੀ ਮੇਰਾ ਤਾਪ ਲੱਥਣ ਲੱਗ ਪਿਆ। ਬੜਾ ਇਕੈਣ ਸੀ ਉਹ ਸ਼ਰਬਤ, ਪਰ ਇਹ ਡਾਕਟਰ ਤੇ ਮੰਨੇ ਹੀ ਨਹੀਂ ਅੰਮਾ ਨੂੰ ਵੇਖਣ ਜਾਣ ਲਈ। ਉਹਦੇ ਮੂੰਹ ਵਿੱਚ ਵਿਸ ਜੀ ਘੁਲਣ ਲੱਗ ਪਈ ਤੇ ਬਾਂਹ ਦੁਖਣ ਲੱਗ ਪਈ। ਉਸ ਟਾਂਗੇ ਦੀ ਟਿਪ ਦੀ ਕਮਾਣੀ ਨਾਲ ਸਿਰ ਲਾ ਲਿਆ ਤੇ ਅੱਖਾਂ ਮੀਟ ਲੀਆਂ। ਘੋੜਾ ਉਸੇ ਤਰ੍ਹਾਂ ਛਪ ਕਰਦਾ ਪਾਣੀ ਵਿੱਚ ਟੁਰਿਆ ਜਾਂਦਾ ਸੀ, ਆਪਣੀਆਂ ਹੀ ਸੋਚਾਂ ਵਿੱਚ ਡੁੱਬਿਆ। ਉਹਦੀ ਕੰਡ ਉੱਤੇ ਠੰਡੇ ਸੀਤ ਬਰਫ਼ ਵਰਗੇ ਕਣੇ ਉਸੇ ਤਰ੍ਹਾਂ ਤਣੀ ਬੰਦਵੇਂ ਡਿੱਗਦੇ ਪਏ ਸਨ। ਪਰ ਉਹਨੂੰ ਪਤਾ ਸੀ ਕਿ ਅਜੇ ਘਰ ਦੁਰਾਡਾ ਸੀ ਜਿੱਥੇ ਬੇਬੇ ਬਿਮਾਰ ਪਈ ਹੋਈ ਸੀ, ਇਸ ਕਰਕੇ ਉਹ ਨੀਵੀਂ ਪਾਈ ਟੁਰਿਆ ਹੀ ਜਾਂਦਾ ਸੀ। ਰਹੀਮੇ ਨੂੰ ਅੰਦਰ ਵੜਦਿਆਂ ਵੇਖ ਕੇ ਅੰਮਾ ਉੱਠ ਬੈਠੀ ਤੇ ਸਿਰਾਣੇ ਬੈਠੀ ਡਾਕਟਰ ਸ਼ੀਲਾ ਦਿਆਂ ਹੋਠਾਂ ਉੱਤੇ ਮੁਸਕਾਨ ਖਿੜ ਪਈ। ਲੈ ਧੀਏ, ਕਾਕਾ ਵੀ ਆ ਗਈ। ਵਿਚਾਰਾ ਪਤਾ ਨਹੀਂ ਖਬਰੇ ਕਿੱਥੇ ਫਿਰ ਕੇ ਪਿਆ ਹੁੰਦਾ ਈ। ਇਹਦੇ ਮੁਖ ਤੂੰ ਵੇਖ ਲੈ, ਭਾਵੇਂ ਇਹਦੇ ਬਾਣੇ ਮੈਂ ਮਰ ਗਈ ਹੋਵਾਂਗੀ ਹੁਣ ਤੀਕਰ, ਪਰ ਮੈਂ ਇਹਦੇ ਮੱਥੇ ਤੇ ਸਿਰਾ ਤੇ ਹੱਥ ਨਾਲ ਗਾਨਾ ਬੰਨਣ ਤੋਂ ਪਹਿਲਾਂ ਕਿਵੇਂ ਮਰ ਸਕਦੀ ਆਂ? ਮੈਂ ਤੇ ਅਜੇ ਇਹਦੇ ਸਗਨ ਵੇਖਣੇ ਨੇ, ਕਿਵੇਂ ਮਰ ਜਾਵਾਂ ਐਵੇਂ ਹੀ? ਡਾਕਟਰ ਸ਼ੀਲਾ ਦੇ ਵਾਲ ਚਾਂਦੀ ਵਰਗੇ ਹੋ ਗਏ ਸਨ ਤੇ ਮੁੱਖ ਉੱਤੇ ਜੁਰੜੀਆਂ ਪੈ ਗਈਆਂ ਹੋਈਆਂ ਸਨ, ਪਰ ਉਹਦਾ ਮੁਸਕਰੇਵਾਂ ਉਸੇ ਤਰ੍ਹਾਂ ਸੀ, ਚੰਨ ਦੀ ਚਾਨਣੀ ਵਰਗਾ। ਰਹੀਮੇ ਨੂੰ ਜ਼ੋਰ ਦੀ ਇੱਕ ਹੁਜਕਾ ਲੱਗਾ ਤੇ ਉਹ ਡਿੱਗਦਾ ਰਹਿ ਗਿਆ। ਉਹ ਇੱਕ ਪਾਸੇ ਉੱਲਰ ਹੀ ਤੇ ਗਿਆ ਹੋਇਆ ਸੀ। ਉਹਦੀਆਂ ਅੱਖਾਂ ਅੱਗੇ ਫੇਰ ਮੀਂਹ ਦੇ ਸ਼ਰਲਾਟੇ ਵੱਜਣ ਲੱਗ ਪਏ। ਘੋੜਾ ਅਗਾਂਹ ਵਧਣ ਨੂੰ ਟਿੱਲ ਪਿਆ ਮਾਰਦਾ ਸੀ, ਪਰ ਉਹਦੇ ਕੋਲੋਂ ਅਗਾਂਹ ਵਧਿਆ ਨਹੀਂ ਸੀ ਪਿਆ ਜਾਂਦਾ। ਉਹ ਅਗਾਂਹ ਵਧਦਾ ਵੀ ਕਿਵੇਂ? ਕਿਸੇ ਟੋਏ ਵਿੱਚ ਡਿੱਗਣ ਪਾਰੋਂ ਟਾਂਗੇ ਦਾ ਪਹੀਆ ਟੁੱਟ ਗਿਆ ਹੋਇਆ ਸੀ।